ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 21 ਜੁਲਾਈ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਖਬਰ ਇੰਡੀਆ ਤੋਂ ਹਿਮਾਚਲ ਪ੍ਰਦੇਸ਼ ਤੋਂ ਹੈ। ਖਬਰ ਬੜੀ ਅਨੋਖੀ ਹੈ ਲੇਕਿਨ ਐਡੀ ਅਨੋਖੀ ਵੀ ਨਹੀਂ ਹੈ, ਕਿਉਂਕਿ ਇਹ ਜਿਹੜੇ ਰਸਮੋ ਰਿਵਾਜ ਨੇ ਇਹ ਕਿਤੇ ਤੇ ਲੋਕਾਂ ਨੂੰ ਗੋਲੀਆਂ ਮਰਵਾ ਦਿੰਦੇ ਨੇ ਤੇ ਕਿਤੇ ਇਹੋ ਜਿਹੇ ਚੰਨ ਚੜ੍ਹਾ ਦਿੰਦੇ ਨੇ ਜਿਹੋ ਜਿਹੇ ਚੜ੍ਹ ਰਹੇ ਨੇ। ਪੁਰਾਣੇ ਰਸਮੋ ਰਿਵਾਜ ਨੇ ਜਿਨ੍ਹਾਂ ਦੇ ਵਿੱਚ ਇਨਸਾਨ ਅਜੇ ਤੱਕ ਜਕੜੇ ਨੇ ਤੇ ਅੱਜ ਦੀ ਦੁਨੀਆ ਕਿੱਥੇ ਅੱਪੜ ਗਈ ਹੈ ਉਹਦੇ ਨਾਲ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ। ਉਹ ਆਉਂਦੇ ਨੇ ਜੋ ਅਸੀਂ ਕਰਨ ਰਹੇ ਉਹ ਠੀਕ ਕਰਨ ਰਹੇ। ਹਿਮਾਚਲ ਪ੍ਰਦੇਸ਼ ਦੇ ਵਿੱਚ ਸੁਨੀਤਾ ਚੌਹਾਨ ਕੁੜੀ ਦਾ ਨਾਂ ਹੈ, ਜਿਹੜੀ ਵਹੁਟੀ ਹੈ ਜਾਂ ਦੁਲਹਨ ਹੈ, ਤੇ ਉਹਦਾ ਵਿਆਹ ਹੋਇਆ ਪ੍ਰਦੀਪ ਦੇ ਨਾਲ। ਹਾਂਜੀ, ਪਰ ਇਕੱਲੇ ਪ੍ਰਦੀਪ ਦੇ ਨਾਲ ਨਹੀਂ ਹੋਇਆ। ਉਹਦਾ ਵਿਆਹ ਹੋਇਆ ਦੋ ਸਕੇ ਭਰਾਵਾਂ ਦੇ ਨਾਲ। ਇੱਕ ਦਾ ਨਾਂ ਪ੍ਰਦੀਪ ਹੈ ਤੇ ਇੱਕ ਦਾ ਨਾਂ ਕਪਲ ਨਾਗੀ ਹੈ। ਇਹ ਪ੍ਰਦੀਪ ਤੇ ਕਪਲ ਜਿਹੜੇ ਨੇ ਦੋਵੇਂ ਸਗੇ ਭਰਾ ਨੇ। ਇਹਨਾਂ ਦੋਵਾਂ ਸਗੇ ਭਰਾਵਾਂ ਦਾ ਵਿਆਹ ਇੱਕੋ ਵੇਲੇ ਇੱਕੋ ਟਾਈਮ 'ਤੇ ਇੱਕੋ ਹੀ ਮੰਡਪ ਜਿਹੜਾ ਉਹਦੇ ਵਿੱਚ ਸੁਨੀਤਾ ਚੌਹਾਨ ਦੇ ਨਾਲ ਹੋਇਆ। ਔਰ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਉਹਨਾਂ ਦੀ ਰਿਆਸਤ ਹੈ ਉੱਥੇ ਇਹ ਵਿਆਹ ਹੋਇਆ। ਔਰ ਇਹ ਇੰਡੀਆ ਦੇ ਬੜੇ ਸਾਰੇ ਇਲਾਕਿਆਂ ਦੇ ਵਿੱਚ ਇਹ ਰਸਮ ਅੱਜ ਵੀ ਚੱਲੀ ਆ ਰਹੀ ਹੈ। ਇਹ ਕਿਉਂ ਕੀਤਾ ਜਾਂਦਾ ਹੈ? ਇਸ ਤੋਂ ਕੀਤਾ ਜਾਂਦਾ ਹੈ ਤਾਂ ਕਿ ਜਿਹੜੀ ਦੌਲਤ ਹੈ ਘਰ ਦੀ, ਜਿਹੜੀ ਜ਼ਮੀਨ ਹੈ, ਜਿਹੜੀ ਜੋ ਵੀ ਜਾਇਦਾਦ ਦੌਲਤ ਹੈ ਉਹ ਡਿਸਟਰੀਬਿਊਟ ਨਾ ਹੋਵੇ। ਕਿਉਂਕਿ ਅਗਰ ਦੋਵਾਂ ਭਰਾਵਾਂ ਦੀਆਂ ਅਲੱਗ-ਅਲੱਗ ਬੀਵੀਆਂ ਹੋਣਗੀਆਂ ਤੇ ਜ਼ਾਹਿਰ ਹੈ ਉਹਨਾਂ ਦੇ ਵਿੱਚੋਂ ਔਲਾਦ ਵੀ ਹੋਏਗੀ। ਔਲਾਦ ਹੋਏਗੀ ਤੇ ਉਹਨਾਂ ਦੀ ਜਾਇਦਾਦ ਵੰਡੀ ਜਾਏਗੀ। ਅਗਰ ਇੱਕੋ ਹੀ ਬੀਵੀ ਹੋਏਗੀ ਔਰ ਉਹਦੇ 'ਚੋਂ ਇੱਕ ਦੋ ਬੱਚੇ ਹੋਣਗੇ ਤੇ ਉਹ ਦੋਵਾਂ ਭਰਾਵਾਂ ਦੀ ਜਾਇਦਾਦ ਜਿਹੜੀ ਹੈ ਉਹ ਇਕੱਠੀ ਰਹੇਗੀ। ਹੈ ਨਾ ਬੇਸ਼ਰਮੀ ਦੀ ਗੱਲ। ਲੇਕਿਨ ਕਿਉਂਕਿ ਰਸਮੋ ਰਿਵਾਜਾਂ ਦੇ ਨਾਂ ਦੇ ਉੱਤੇ ਕੰਮ ਚਲਾਇਆ ਹੈ ਤੇ ਉੱਥੇ ਵੀ ਇਹ ਕੰਮ ਜਿਹੜਾ ਹਜੇ ਤੱਕ ਚੱਲੀ ਜਾ ਰਿਹਾ ਹੈ। ਤੇ ਇਹ ਤੁਹਾਨੂੰ ਲੱਗਦਾ ਹੋਏਗਾ ਕਿ ਉਹ ਕੋਈ ਬੜੀ ਅਸੀਂ ਪੁਰਾਣੀ ਖਬਰ ਦੇ ਰਹੇ ਹਾਂ। ਨਹੀਂ, ਇਹ ਮੇਰਾ ਖਿਆਲ ਹੈ ਕਿ ਇਹ 14 ਤਾਰੀਖ ਦੀ ਇਹ ਖਬਰ ਹੈ ਜਿਹੜੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ। 14 ਤੋਂ 16 ਤਾਰੀਖ ਦੇ ਦਰਮਿਆਨ ਇਹ ਵਿਆਹ ਹੋਇਆ। ਬੜੇ ਧੂਮ ਧਾਮ ਤੇ ਸ਼ਬ ਸ਼ਬਾਦ ਦੇ ਨਾਲ ਵਿਆਹ ਹੋਇਆ। ਕੋਈ ਲੁੱਕ ਕੇ ਉਹਨਾਂ ਨੇ ਕੰਮ ਨਹੀਂ ਕੀਤਾ। ਉੱਥੇ ਬੜਾ ਫਖਰ ਵਾਲਾ ਕੰਮ ਸਮਝਿਆ ਜਾਂਦਾ ਜਾਂ ਨਾਰਮਲ ਰੂਟੀਨ ਵਾਲਾ ਕੰਮ ਸਮਝਿਆ ਜਾਂਦਾ ਤੇ ਉੱਥੇ ਦੋ ਬੰਦੇ ਤੇ ਇੱਕ ਬੁੱਢੀ, ਇਹ ਉੱਥੋਂ ਦਾ ਵਤੀਰਾ ਹੈ ਤੇ ਨਾਰਮਲ ਕੰਮ ਹੈ ਤਾਂ ਕਿ ਜਾਇਦਾਦ ਜਿਹੜੀ ਹੈ ਉਹ ਬਚੀ ਫਿਰੀ ਰਹੇ। ਮਾਰਲ ਇਹ ਇੱਕ ਪਾਸੇ ਦੇ ਰਸਮੋ ਰਿਵਾਜ ਨੇ। ਦੂਜੇ ਪਾਸੇ ਜੋ ਕੁਝ ਬਲੂਚਿਸਤਾਨ 'ਚ ਹੋਇਆ ਉਹ ਤੁਸੀਂ ਸੁਣ ਹੀ ਲਿਆ। ਉੱਥੇ ਬਾਨੋ ਤੇ ਅਹਿਸਾਨ ਨਾਮੀ ਇੱਕ ਜੋੜਾ ਜਿਨ੍ਹਾਂ ਨੇ ਵਿਆਹ ਕੀਤਾ ਔਰ ਉਹਨਾਂ ਦੀ ਹੁਣ ਔਨਰ ਕਿਲਿੰਗ ਕੀਤੀ ਗਈ ਹੈ। ਬਾਨੋ ਨੂੰ ਖੜ੍ਹੇ ਕਰਕੇ, ਅਹਿਸਾਨ ਨੂੰ ਖੜ੍ਹੇ ਕਰਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਭੁੰਨ ਦਿੱਤਾ ਗਿਆ। ਇਹ ਈਦ ਤੋਂ ਪਹਿਲੇ ਵਾਕਿਆ ਹੋਇਆ। 45 ਦਿਨ ਤੋਂ ਬਾਅਦ ਵੀਡੀਓ ਵਾਇਰਲ ਹੋਈ, ਲੋਕਾਂ ਨੂੰ ਪਤਾ ਲੱਗਾ, ਰੌਲਾ ਪਿਆ। ਉਸ ਤੋਂ ਬਾਅਦ ਬਲੂਚਿਸਤਾਨ ਦੀ ਹਕੂਮਤ ਨੇ ਉੱਤੇ ਐਕਸ਼ਨ ਲਿਆ ਔਰ ਹੁਣ ਕੋਈ 11 ਜਾਂ 15 ਲੋਕਾਂ ਦੇ ਉੱਤੇ FIR ਕੱਟੀ ਗਈ ਹੈ ਔਰ ਹੁਣ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਉਹ ਸਰਬੰਧ ਕੀਤਾ ਜਾ ਰਿਹਾ। ਅਤੇ ਇਹ ਸਿਰਫ ਤੁਹਾਨੂੰ ਦੱਸਣ ਦਾ ਮੇਰਾ ਮਕਸਦ ਇਹ ਹੈ ਕਿ ਇਹ ਸਿਰਫ ਔਰ ਸਿਰਫ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਨਹੀਂ ਹੈ। ਉਹ ਜ਼ਾਹਿਰ ਹੈ ਉਹ ਇੱਕ ਡਿਫਰੈਂਟ ਤਰ੍ਹਾਂ ਦਾ ਘਟੀਆ ਇੱਕ ਰਸਮ ਚੱਲੀ ਆ ਰਹੀ ਹੈ। ਇਹ ਡਿਫਰੈਂਟ ਕਿਸਮ ਦੀ ਘਟੀਆ ਹੈ। ਲੇਕਿਨ ਤੁਸੀਂ ਇਹ ਵੇਖੋ ਕਿ ਇਹ ਜਿਹੜੇ ਰਸਮੋ ਰਿਵਾਜ ਨੇ ਇਹਦੇ 'ਚ ਇਨਸਾਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਖਰਾਬ ਕੀਤੀਆਂ ਜਾ ਰਹੀਆਂ। ਕਿਤੇ ਔਨਰ ਦੇ ਨਾਂ 'ਤੇ, ਕਿਤੇ ਦੌਲਤ ਦੇ ਨਾਂ 'ਤੇ, ਕਿਤੇ ਹੋਰ ਕਿਸੇ ਕੰਮ ਦੇ ਨਾਂ 'ਤੇ। ਲੇਕਿਨ ਮਕਸਦ ਇੱਕੋ ਹੀ ਹੈ ਕਿ ਇਨਸਾਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਬਿਹਤਰ ਕਰਨ ਦੀ ਬਜਾਏ ਇਹਨਾਂ ਰਸਮੋ ਰਿਵਾਜ ਦੇ ਨਾਂ ਦੇ ਉੱਤੇ ਹੋਰ ਉਹਨਾਂ ਨੂੰ ਬੁਰਾ ਕਰੋ। ਅੱਗੇ ਚੱਲਦੇ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਰਿਹਾਮ ਖਾਨ ਸਾਹਿਬਾ ਨੇ ਨਵੀਂ ਗੱਲ ਕਰ ਛੱਡੀ। ਉਹਨਾਂ ਕਿਹਾ ਮੇਰਾ ਟਾਰਗੇਟ ਹੈ ਕਿ ਅਗਲੇ 5 ਸਾਲਾਂ ਦੇ ਵਿੱਚ ਸਿਆਸਤ ਜਿਹੜੀ ਹੈ ਉਹਦੇ 'ਚੋਂ ਮੈਂ ਕਮ ਅਜ਼ ਕਮ 5 ਬੁੱਢੇ ਫਾਰਗ ਕਰਨੇ ਨੇ। ਇਹ ਪਤਾ ਨਹੀਂ ਕਿਸ ਤਰ੍ਹਾਂ ਬਾਜੀ ਨੇ ਫਾਰਗ ਕਰਨੇ ਨੇ, ਮਤਲਬ ਕੀ ਕੋਈ ਗੋਲੀ ਮਾਰਨੀ ਹੈ, ਮਤਲਬ ਕਿਸ ਤਰੀਕੇ ਨਾਲ ਫਾਰਗ ਕਰਨਾ ਚਾਹੁੰਦੀ ਹੈ ਬਾਬਿਆਂ ਨੂੰ। ਕਿਹੜੇ ਬਾਬਿਆਂ ਦੀ ਗੱਲ ਕਰਨ ਲਈ ਹੈ? ਰਿਹਾਮ ਖਾਨ ਸਾਹਿਬਾ ਨੇ ਤੁਹਾਨੂੰ ਪਤਾ ਕਿ ਆਪਣੀ ਜਮਾਤ ਬਣਾ ਲਈ ਹੈ। ਉਹ ਆਂਦੀ ਹੈ ਕਿ ਨਾ ਮੈਂ ਵਜ਼ੀਰ ਆਜ਼ਮ ਬਣਨਾ ਹੈ ਤੇ ਨਾ ਮੈਂ ਵਜ਼ੀਰ ਆਲਾ ਬਣਨਾ ਹੈ। ਮੈਂ ਕੱਲ੍ਹ ਵੀ ਤੁਹਾਨੂੰ ਦੱਸਿਆ ਸੀ ਕਿ ਹੋਰੇ ਉਹਨੇ ਫੀਲਡ ਮਾਰਸ਼ਲ ਹੀ ਨਾ ਬਣਨਾ ਹੋਵੇ, ਲੇਕਿਨ ਆਂਦੀ ਇਹ ਹੈ ਕਿ ਮੈਂ 5 ਬਾਬੇ ਫਾਰਗ ਕਰ ਦੇਣੇ ਨੇ। ਇਹ ਇੱਕ ਨਵਾਂ ਹੀ ਕੰਮ ਆਇਆ ਇਹਨਾਂ ਦਾ ਵੀ ਇਹਨਾਂ ਫਾਰਗ ਕਰ ਦੇਣੇ ਨੇ। ਚਲੋ ਖੈਰ ਕਰਕੇ ਵੇਖ ਲਓ। ਬਹਰਹਾਲ ਅਸੀਂ ਜਨਾਬ ਇਹਨਾਂ ਨੂੰ ਇਹੀ ਦੱਸ ਸਕਦੇ ਹਾਂ ਵੀ ਮਾਛੀਵਾਲ ਦੇ ਵਿੱਚ ਭੋਲਾ ਨਾਈ ਹੈ, ਅਗਰ ਉਹਨੂੰ ਇਹ ਸ਼ਾਮਿਲ ਕਰ ਲੈਣ ਔਰ ਪੰਜਾਬ ਦਾ ਉਹਨੂੰ ਬਣਾ ਦੇਣ ਸਦਰ, ਭੋਲੇ ਨਾਈ ਨੂੰ, ਅਤੇ ਬਾਕੀ ਤਾਂ ਮੈਨੂੰ ਨਹੀਂ ਪਤਾ ਬੰਦਿਆਂ ਦਾ, ਉਹ ਇਹਨਾਂ ਦੀਆਂ ਦੇਗਾਂ ਸ਼ੇਗਾਂ ਚੰਗੀਆਂ ਖੜਕਾ ਦੇਗਾ। ਮਤਲਬ ਪਾਰਟੀ ਦੀਆਂ ਦੇਗਾਂ ਦੀ ਮੈਂ ਗੱਲ ਕਰਨ ਡਿਆ। ਉਹ ਪਾਰਟੀ ਦੀਆਂ ਦੇਗਾਂ ਚੰਗੀਆਂ ਖੜਕਾ ਦੇਗਾ। ਉਹ ਮੈਂ ਇਹੀ ਸੁਣਿਆ ਵੀ ਉਹ ਪਕਵਾਨ ਠੀਕ ਪਕਾਉਂਦਾ ਅਤੇ 4 ਬੰਦਿਆਂ ਨੂੰ ਵੀ ਜਾਣਦਾ ਹੈ। ਇਸ ਲਈ ਰਿਹਾਮ ਖਾਨ ਸਾਹਿਬਾਂ ਨੂੰ ਹੋਰ ਤਾਂ ਬੰਦਾ ਲੱਭਣਾ ਕੋਈ ਨਹੀਂ, ਟਾਂਗਾ ਪਾਰਟੀ ਵੀ ਬਣਨੀ ਕੋਈ ਨਹੀਂ। ਭੋਲਾ ਨਾਈ ਅੱਜ ਕੱਲ੍ਹ ਸਿਆਸਤ 'ਚ ਦਿਲਚਸਪੀ ਵੀ ਲੈ ਰਿਹਾ ਔਰ ਸਿਆਸਤ ਨੂੰ ਜੁਆਇਨ ਵੀ ਕਰਨਾ ਚਾਹ ਰਿਹਾ। ਔਰ ਮੇਰਾ ਖਿਆਲ ਹੈ ਕਿ ਜਿਹੜਾ ਟਾਂਕਾ ਫਿੱਟ ਹੋਏਗਾ ਇਹਨਾਂ ਦਾ, ਔਰ ਥੋੜ੍ਹਾ ਜਿਹਾ ਭੋਲੇ ਨਾਈ ਦਾ ਵੈਸੇ ਵੀ ਜਿਹੜਾ ਆਪਣਾ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਦੇ ਰਹਿੰਦੇ ਉੱਥੇ ਜਿਹੜੇ ਉੱਥੇ ਸਾਡੇ ਇੱਕ ਬੜੇ ਹਰ ਦਿਲ ਅਜ਼ੀਜ਼
ਕਰੈਕਟਰ ਨੇ, ਤੁਹਾਨੂੰ ਪਤਾ ਮਾਛੀਵਾਲ ਦੇ ਬਸ਼ਾਰਤ ਮੁਸੱਲੀ ਸਾਹਿਬ, ਉਹਨਾਂ ਦੀ ਔਰ ਭੋਲੇ ਨਾਈ ਦੀ ਆਪਸ ਦੇ ਵਿੱਚ ਬੜੀ ਲੱਗਦੀ ਫੱਬਦੀ ਹੈ। ਬਸ਼ਾਰਤ ਮੁਸੱਲੀ ਤੇ ਜਿਹੜਾ ਉਹ ਤਾਂ ਕਿਸੇ ਸੂਰਤ ਨਹੀਂ ਜੁਆਇਨ ਕਰੇਗਾ ਰਿਹਾਮ ਖਾਨ ਦੀ ਪਾਰਟੀ ਨੂੰ, ਇਸ ਲਈ ਪਿੱਛੇ ਪੂਰੇ ਪੰਜਾਬ ਦੇ ਵਿੱਚ ਭੋਲਾ ਨਾਈ ਰਹਿ ਜਾਂਦਾ ਅਤੇ ਰਿਹਾਮ ਖਾਨ ਸਾਹਿਬ ਨੂੰ ਮੇਰਾ ਮਸ਼ਵਰਾ ਹੈ ਕਿ ਉਹਨਾਂ ਨੂੰ ਜੁਆਇਨ ਕਰਾ ਲੈਣ, ਅਤੇ ਫਿਰ ਜਿਹੜਾ ਵੀ ਹੈ ਜਿਹੜੇ 5 ਬਾਬੇ ਫਾਰਗ ਕਰਨੇ ਨੇ ਜਾਂ ਫਾਰਗ ਕਰਾਉਣੇ ਨੇ ਜਾਂ ਜੋ ਵੀ ਇਹਨਾਂ ਨੇ ਕਰਨਾ ਹੈ ਉਹ ਕਿਸ ਤਰੀਕੇ ਨਾਲ ਕਰਨੇ ਨੇ ਉਹ ਭੋਲੇ ਨਾਈ ਨਾਲ ਬਹਿ ਕੇ ਮਸ਼ਵਰਾ ਕਰ ਲੈਣ, ਅਤੇ ਮੇਰਾ ਖਿਆਲ ਇਹ ਇੱਕ ਤਰੀਕਾ ਜ਼ਰੂਰ ਹੈ ਜਿਹਦੇ ਨਾਲ ਇਹ ਮਾਮਲਾ ਆਪਣਾ ਸਿੱਧਾ ਕਰ ਸਕਦੇ ਨੇ। ਅੱਗੋਂ ਬਾਜੀ ਸਾਡੀ ਦੂਜੀ ਬਾਜੀ ਜਿਹੜੀ, ਇੱਕ ਤਾਂ ਬਾਜੀ ਰਿਹਾਮ ਹੈ, ਦੂਜੀ ਬਾਜੀ ਜਿਹੜੀ ਹੈ ਉਹਨਾਂ ਨੇ ਸਪੈਸ਼ਲ ਐਜੂਕੇਸ਼ਨ ਸੈਂਟਰ ਲਾਲਾ ਮੂਸਾ ਦਾ ਨਾਂ ਤਬਦੀਲ ਕਰਕੇ ਆਪਣੇ ਨਾਂ 'ਤੇ ਰੱਖ ਲਿਆ। ਉਹ ਹੁਣ ਰੋਂਦੇ ਫਿਰਦੇ ਨੇ। ਕਾਇਰਾ ਸਾਹਿਬ ਉਹ ਆਉਂਦੇ ਨੇ ਮੈਂ ਬੜੇ ਸਾਲ ਪਹਿਲਾਂ ਬਣਵਾਇਆ ਸੀ, ਅਤੇ ਉਹ ਵੀ ਇੰਝ ਹੀ ਆਉਂਦੇ ਨੇ ਜਿਵੇਂ ਉਹਨਾਂ ਦੀ, ਮੇਰਾ ਮਤਲਬ ਹੈ ਕਿ ਕਮੇਟੀ ਨਾਲ ਬਣਿਆ। ਇਹ ਸਾਰੇ ਇੰਝ ਹੀ ਆਉਂਦੇ ਨੇ ਮੈਂ ਬਣਵਾਇਆ ਜਿਵੇਂ ਘਰੋਂ ਪੈਸੇ ਲਿਆਉਂਦੇ ਨੇ, ਸਰਕਾਰ ਦਾ ਪੈਸਾ, ਆਵਾਮ ਦਾ ਪੈਸਾ। ਹਾਂ ਚਲੋ ਠੀਕ ਹੈ, ਤੁਸੀਂ ਉਹਦੇ ਵਿੱਚ ਥੋੜ੍ਹੀ ਬਹੁਤ ਕੋਈ ਮਿਹਨਤ ਕਰ ਲਈ ਕਿ ਉਹ ਬਣ ਜਾਏ, ਲਾਹੌਰ ਦੇ ਵਿੱਚ ਕਿਸੇ ਨੂੰ ਕਹਿ ਆਖ ਛੜਿਆ। ਇਸੇ ਤਰੀਕੇ ਨਾਲ ਬਾਜੀ ਹਰ ਥਾਂ 'ਤੇ ਆਪਣੇ ਨਾਮ ਰੱਖੀ ਜਾ ਰਹੀ ਹੈ। ਮਰੀਮ ਨਵਾਜ਼ ਸਕੂਲ ਫਾਰ ਸਪੈਸ਼ਲ ਐਜੂਕੇਸ਼ਨ। ਹੁਣ ਮੈਨੂੰ ਦੱਸੋ, ਬਾਜੀ ਨੂੰ ਪਤਾ ਨਹੀਂ ਕੋਈ ਮੱਤ ਨਹੀਂ ਦਿੰਦਾ, ਅਕਲ ਨਹੀਂ ਦਿੰਦਾ। ਕੱਲ੍ਹ ਨੂੰ ਹੁਕੂਮਤ ਬਦਲੇਗੀ, ਕੋਈ ਇੱਕੋ ਨੋਟੀਫਿਕੇਸ਼ਨ ਨਾਲ ਸਾਰੇ ਨਾਮ ਬਦਲ ਦੇਗਾ, ਫਿਰ ਕੀ ਕਰੇਗੀ ਬਾਜੀ? ਮੇਰਾ ਮਤਲਬ ਹੈ ਕਿ ਸਮਝ ਤੋਂ ਬਾਹਰ ਹੈ ਕਿ ਇਹ ਕੰਮ ਜਿਹੜਾ ਬਾਜੀ ਕਰਨ ਕੀ ਰਹੀ ਹੈ। ਅੱਛਾ ਜੀ, ਅਗਲੀ ਖਬਰ ਲੈ ਲਓ। ਅਗਲੀ ਖਬਰ ਸਾਹੀਵਾਲ ਤੋਂ ਹੈ। ਸਾਹੀਵਾਲ ਦੇ ਵਿੱਚ ਰੁਕਨ ਪੰਜਾਬ ਅਸੈਂਬਲੀ ਨਵੀਦ ਅਸਲਮ ਲੋਧੀ, ਨੂਨ ਲੀਗ ਦੇ ਇਹ ਰੁਕਨ ਪੰਜਾਬ ਅਸੈਂਬਲੀ ਨੇ। ਇਹਨਾਂ ਦੀ ਫੈਮਿਲੀ ਸਾਹੀਵਾਲ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਗਈ, ਉੱਥੇ ਇਹਨਾਂ ਨੂੰ ਪ੍ਰੋਟੋਕੋਲ ਨਾ ਲੱਭਾ। ਦੱਸੋ, ਇਹ ਤਾਂ ਭਾਈ ਇਹ ਜਿਹੜਾ ਅਸ਼ਰਾਫੀਆ ਹੈ ਨਾ, ਇਹਨਾਂ ਨੂੰ ਤਾਂ ਮਰਨ ਤੋਂ ਬਾਅਦ ਵੀ ਪ੍ਰੋਟੋਕੋਲ ਚਾਹੀਦਾ ਹੈ। ਅੱਛਾ, ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ, ਇਹ ਜਿਹੜੀ ਪ੍ਰੋਟੋਕੋਲ ਵਾਲੀ ਇੱਲਤ ਹੈ ਨਾ, ਇਹ ਉੱਥੇ ਲੋਕਾਂ ਨੂੰ, ਸਿਆਸਤਦਾਨਾਂ ਨੂੰ ਨਹੀਂ ਹੈ। ਯਕੀਨ ਕਰੋ, ਤੁਹਾਨੂੰ ਯਕੀਨ ਨਹੀਂ ਆਉਣਾ, ਅਮਰੀਕਾ ਦੇ ਵਿੱਚ ਪੜ੍ਹੇ ਲਿਖੇ ਡਾਕਟਰਸ ਜਿਹੜੇ ਅਮਰੀਕਾ ਦੇ ਵਿੱਚ ਬਿਲਕੁਲ ਕੰਫਰਟੇਬਲ ਨੇ ਆਪਣੀ ਜ਼ਿੰਦਗੀ ਨਾਲ, ਜਿਵੇਂ ਪਾਕਿਸਤਾਨ ਪੜ੍ਹਦੇ ਨੇ, ਉਹਨਾਂ ਨੂੰ ਪ੍ਰੋਟੋਕੋਲ ਚਾਹੀਦਾ ਹੈ। ਉੱਥੇ ਜਾ ਕੇ ਸਾਰੇ ਹੀ ਜਿਹੜਾ ਭੰਨੋ ਲਾਲ ਹੋ ਜਾਂਦਾ ਹੈ। ਉੱਥੇ ਕਿਸੇ ਬੰਦੇ ਨੂੰ ਖਿਆਲ ਨਹੀਂ ਆਉਂਦਾ, ਤੁਸੀਂ ਗੌਰ ਕੀਤਾ ਹੋਣਾ, ਉੱਥੇ ਪਤਾ ਨਹੀਂ ਉੱਥੇ ਦੀ ਹਵਾ ਇਹੋ ਜਿਹੀ ਹੈ ਜਾਂ ਅਸੀਂ ਕਲਚਰ ਇਹੋ ਜਿਹਾ ਸੈੱਟ ਕੀਤਾ ਵੀ ਜਿਹੜਾ ਜਾਂਦਾ ਹੈ ਉਹ ਉੱਥੇ ਵਾਇਸਰਾਈ ਬਣਨਾ ਚਾਹੁੰਦਾ ਹੈ। ਅਤੇ ਬਹਰਹਾਲ ਇਹਨਾਂ ਦੇ ਖਾਨਦਾਨ ਨੂੰ ਉੱਥੇ ਨਵੀਦ ਅਸਲਮ ਲੋਧੀ ਸਾਹਿਬ ਦੀ ਫੈਮਿਲੀ ਨੂੰ ਸਾਹੀਵਾਲ ਹਸਪਤਾਲ 'ਚ ਪ੍ਰੋਟੋਕੋਲ ਨਹੀਂ ਮਿਲਿਆ। ਹੁਣ ਪ੍ਰੋਟੋਕੋਲ ਕੀ ਨਹੀਂ ਮਿਲਿਆ ਜ਼ਰਾ ਸੁਣ ਲਓ। ਇਹਨਾਂ ਦੀ ਜਿਹੜੀ MPA ਸਾਹਿਬ ਨੇ, ਇਹਨਾਂ ਦੀ ਅਜ਼ੀਜ਼ਾ ਅਲਟਰਾਸਾਊਂਡ ਕਰਵਾਉਣਾ ਚਾਹੁੰਦੇ ਸਨ। ਲੋਕਾਂ ਹੋਰਾਂ ਦਾ ਨੰਬਰ ਸੀ, ਉਹਨਾਂ ਕਹਿੰਦੇ ਨਹੀਂ ਪਹਿਲਾਂ ਮੇਰਾ ਅਲਟਰਾਸਾਊਂਡ ਪਹਿਲਾਂ ਹੋਏਗਾ। ਹਸਪਤਾਲ ਵਾਲੇ ਵਿਚਾਰੇ ਡਰ ਗਏ, ਉਹਨਾਂ ਪਹਿਲਾਂ ਕਰ ਛੱਡਿਆ। ਉਹਨਾਂ ਨੇ ਗੱਲ ਮੰਨ ਲਈ। ਇਹਨਾਂ ਦੀ ਜਿਹੜੀ ਅਜ਼ੀਜ਼ਾ ਗਏ ਸਨ ਉੱਥੇ, ਬਾਜੀ ਸਾਹਿਬਾ, ਉਹਨਾਂ ਅਲਟਰਾਸਾਊਂਡ ਪਹਿਲਾਂ ਕਰ ਦਿੱਤਾ। ਉਸ ਤੋਂ ਬਾਅਦ ਅਲਟਰਾਸਾਊਂਡ ਹੋ ਗਿਆ ਅਤੇ ਉਹਨਾਂ ਕਿਹਾ ਜੀ ਇਹ ਬੈੱਡ ਸ਼ੀਟ ਚੰਗੀ ਨਹੀਂ, ਇਹ ਚੇਂਜ ਕਰੋ, ਇਹ ਗੰਦੀ ਹੈ। ਅੱਛਾ ਚਲੋ, ਹੋ ਸਕਦਾ ਗੰਦੀ ਹੋਵੇ। ਹਸਪਤਾਲ ਵਾਲਿਆਂ ਨੇ ਬੈੱਡ ਸ਼ੀਟ ਵੀ ਚੇਂਜ ਕਰ ਦਿੱਤੀ। ਉਸ ਤੋਂ ਬਾਅਦ ਉਹਨਾਂ ਆਖਿਆ ਵੀ ਤਕੀਆ ਜਿਹੜਾ ਠੀਕ ਨਹੀਂ, ਨਵਾਂ ਲਿਆਓ। ਹਸਪਤਾਲ ਉਹ ਸਾਹੀਵਾਲ ਦਾ ਹਸਪਤਾਲ ਸੀ, ਕਿਹੜਾ ਜ਼ਿਊਰਿਖ ਦਾ ਜਾਂ ਕੋਈ, ਮੇਰਾ ਮਤਲਬ ਹੈ ਕਿ ਕਿਸੇ ਹੋਰ ਪੈਰਿਸ ਦਾ ਜਾਂ ਕਿਸੇ ਹੋਰ ਸ਼ਹਿਰ ਦਾ ਹਸਪਤਾਲ ਸੀ। ਸਾਹੀਵਾਲ 'ਚ ਜਿਹੋ ਜਿਹਾ ਹਸਪਤਾਲ ਦਿੱਤਾ ਸਰਕਾਰ ਨੇ, ਉਹੋ ਜਿਹੇ ਤਕੀਏ ਹੋਣੇ ਨਾ। ਡਾਕਟਰ ਘਰੋਂ ਆਪਣਾ ਤਕੀਆ ਤਾਂ ਚੁੱਕ ਕੇ ਲਿਆਉਣ ਤੋਂ ਰਹੇ, ਬਾਹਰਲ ਉੱਥੇ ਤਕੀਆ ਨਹੀਂ ਸੀ ਹੈਗਾ। ਉੱਥੋਂ ਪੈ ਗਿਆ ਰੌਲਾ, ਉੱਥੋਂ ਰੌਲਾ ਪੈ ਗਿਆ ਅਤੇ ਉੱਥੇ ਜਨਾਬ ਗਾਲਾਂ ਛਾਲਾਂ ਕੱਢੀਆਂ ਇਹਨਾਂ ਨੇ, ਲੋਧੀ ਫੈਮਿਲੀ ਨੇ, ਡਾਕਟਰਾਂ ਨੂੰ। ਅੱਛਾ, ਇਹ ਸਾਹੀਵਾਲ ਟੀਚਿੰਗ ਹਸਪੀਟਲ ਹੈ। ਟੀਚਿੰਗ ਹਸਪੀਟਲ ਦੇ ਵਿੱਚ ਵਿਚਾਰੇ ਜਿਹੜੇ ਫਰੈਸ਼, ਵਿਚਾਰੇ ਮੈਂ ਕੋਈ ਡੈਰੋਗੇਟਰੀ ਵੇ ਨਾਲ ਨਹੀਂ, ਜੋ ਉਹਨਾਂ ਨਾਲ ਇਹ ਕਰ ਰਹੇ ਨੇ ਉਸ ਹਿਸਾਬ ਨਾਲ ਕਹਿ ਰਹੇ ਹਾਂ। ਉੱਥੇ ਫੀਮੇਲ ਡਾਕਟਰਸ ਜਿਹੜੀਆਂ ਸਨ, ਲੇਡੀ ਡਾਕਟਰਸ, ਉਹ ਟ੍ਰੇਨਿੰਗ 'ਤੇ ਸਨ ਸਾਹੀਵਾਲ ਹਸਪੀਟਲ ਦੇ। ਤੁਹਾਨੂੰ ਪਤਾ ਹੈ ਕਿ ਉਹ ਹਾਊਸ ਜੋਬ ਵੀ ਹੁੰਦੀ ਹੈ ਔਰ ਉਸ ਤੋਂ ਬਾਅਦ ਸਪੈਸ਼ਲਾਈਜੇਸ਼ਨ ਦੀ ਵੀ ਟ੍ਰੇਨਿੰਗ ਹੁੰਦੀ ਹੈ, ਉਹ ਵੀ ਟੀਚਿੰਗ ਹਸਪੀਟਲ 'ਚ ਕਰਨੀ ਪੈਂਦੀ ਹੈ। ਉਹ ਉੱਥੇ ਵਿਚਾਰੀਆਂ ਟ੍ਰੇਨਿੰਗ 'ਤੇ ਸਨ ਅਤੇ ਉਹਨਾਂ ਨੂੰ ਇਹ ਸੀ ਕਿ ਸਾਡੇ ਲਈ ਕੋਈ ਮੁਸੀਬਤ ਨਾ ਬਣਾ ਦੇ। ਉਹਨਾਂ ਬੜੀ ਕੋਸ਼ਿਸ਼ ਕੀਤੀ। ਇਹ ਜਿਹੜੀ ਲੋਧੀ ਫੈਮਿਲੀ ਦੀ ਇਹ ਚਸ਼ਮੋ ਚਰਾਗ ਉੱਤੇ ਗਈ ਸੀ ਬਾਜੀ ਸਾਡੀ, ਉਹਦੀ ਮਿੰਨਤ ਤਰਲਾ ਕੀਤਾ ਵੀ ਬਾਜੀ ਤੂੰ ਲੰਮੇ ਪੈ ਜਾ, ਬਾਂਹ ਥੱਲੇ ਰੱਖ ਲੈ ਸਿਰ ਥੱਲੇ, ਜੇ ਸਰਾਣਾ ਗੰਦਾ ਲੱਗਦਾ ਹੈ, ਜਾਂ ਚੱਲ ਅਸੀਂ ਆਪਣੀ ਬਾਂਹ ਤੇਰੇ ਥੱਲੇ ਰੱਖ ਦਿੰਨੀ ਆ ਸਿਰ ਦੇ। ਪਰ ਨਾ, ਬਾਜੀ ਨਹੀਂ ਮੰਨੀ। ਬਾਜੀ ਨੇ ਕਿਹਾ ਤੁਹਾਡੀ ਐਸੀ ਦੀ ਤੈਸੀ, ਮੈਂ ਅਤੇ ਨਵੀਦ ਅਸਲਮ ਲੋਧੀ ਜਿਹੜਾ ਨਾ, ਉਹਨੂੰ ਆਖ ਕੇ ਤੇ ਤੁਹਾਡੀ ਛੁੱਟੀ ਕਰਾ ਦੇਣੀ। ਉਹੀ ਹੋਇਆ। ਹੁਣ ਇਹ ਕੇਸ ਜਿਹੜਾ ਜੀ PGT ਨੂੰ ਭੇਜ ਦਿੱਤਾ, ਕਮੇਟੀ ਨੂੰ, ਔਰ ਜਿਹੜੀ ਉਹ ਟ੍ਰੇਨਿੰਗ ਉਹਨਾਂ ਦੀ ਚੱਲ ਰਹੀ ਸੀ ਡਾਕਟਰ ਸੀ, ਮੈਂ ਤੁਹਾਨੂੰ ਕਿਹਾ ਨਾ ਕਿ ਉਹ ਜਿਹੜਾ ਉੱਥੇ ਕੰਮ ਕਰ ਰਹੀਆਂ ਹੁੰਦੀਆਂ ਨੇ ਫੀਮੇਲ ਜਾਂ ਮੇਲ ਡਾਕਟਰ ਟੀਚਿੰਗ ਹਸਪੀਟਲ ਦੇ ਵਿੱਚ, ਉਹਨਾਂ ਦੀ ਟ੍ਰੇਨਿੰਗ ਦਾ ਹਿੱਸਾ ਹੁੰਦਾ ਹੈ। ਉਹਨਾਂ ਦੀ ਹੁਣ ਟ੍ਰੇਨਿੰਗ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਹੈ। ਹਜੇ ਉਹ ਫੈਸਲਾ ਕੋਈ ਨਹੀਂ ਹੋਇਆ, ਕਮੇਟੀ ਨੇ ਕੋਈ ਨਹੀਂ ਫੈਸਲਾ ਕੀਤਾ, ਲੇਕਿਨ ਉਹਨਾਂ ਡਾਕਟਰਸ ਦੀ ਟ੍ਰੇਨਿੰਗ ਜਿਹੜੀ ਹੈ ਉਹ ਪਹਿਲੇ ਹੀ ਖਤਮ ਕਰ ਦਿੱਤੀ ਗਈ। ਮਤਲਬ ਹਰ ਥਾਂ 'ਤੇ ਨਿੱਕਾ ਫੀਲਡ ਮਾਰਸ਼ਲ ਹੈ, ਹਰ ਥਾਂ 'ਤੇ ਨਿੱਕਾ। ਇਹ ਜਿਹੜੇ ਲੋਧੀ ਸਾਹਿਬ ਨੇ, ਨਵੀਦ ਅਸਲਮ ਲੋਧੀ ਸਾਹਿਬ, ਇਹ ਵੀ ਆਪਣੇ ਆਪ 'ਚ ਫੀਲਡ ਮਾਰਸ਼ਲ ਹੀ ਨੇ। ਚਲੋ ਖੈਰ, ਇਹਦੇ 'ਤੇ ਆਵਾਜ਼ ਅਸੀਂ ਚੁੱਕਦੇ ਰਹਾਂਗੇ, ਕਿਉਂਕਿ ਕੱਲ੍ਹ ਹੀ ਤੁਹਾਨੂੰ ਖਬਰ ਦਿੱਤੀ ਸੀ ਕਿ ਲਾਹੌਰ ਹਾਈ ਕੋਰਟ ਦੇ ਵਿੱਚ ਮੁਅੱਜ਼ਜ਼ ਜੱਜ ਸਾਹਿਬਾਨ ਵਾਸਤੇ ਜਿਹੜੇ ਭਾਂਡੇ ਰੱਖੇ ਸੀ, ਜਿਹੜੇ ਬਰਤਨ ਜੱਜ ਸਾਹਿਬਾਨ ਵਾਸਤੇ ਰੱਖੇ ਸੀ, ਉਹ ਕਮਰਾ ਨੰਬਰ 6 ਦੇ ਵਿੱਚ GOR 1 ਦੇ ਵਿੱਚ ਜਿਹੜਾ ਜੱਜਿਸ ਹੋਸਟਲ ਹੈ ਜਾਂ ਰੈਸਟ ਹਾਊਸ ਹੈ, ਉੱਥੇ 4 ਮੁਲਾਜ਼ਮਾਂ ਨੇ ਉਹਨਾਂ ਪਲੇਟਾਂ ਅਤੇ ਚਮਚਿਆਂ ਦੇ ਨਾਲ ਰੋਟੀ ਖਾ ਲਈ, ਖਾਣਾ ਖਾ ਲਿਆ।
ਤੇ ਦਸੰਬਰ ਦੇ ਮਹੀਨੇ ਦਾ ਵਾਕਿਆ ਹੋਇਆ ਤੇ ਹਜੇ ਤੱਕ ਉਹਨਾਂ ਨੂੰ ਖਿੱਚੀ ਫਿਰਦੇ ਨੇ। ਉਹਨਾਂ ਦੇ ਵਿੱਚੋਂ ਜਿਹੜੇ 3 ਮੁਸਲਮਾਨ ਇੰਪਲੋਈ ਸਨ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤੀ ਹੈ। ਇੱਕ ਵਿਚਾਰਾ ਫਿਰ ਮੈਂ ਦੁਬਾਰਾ ਜਿਹੜਾ ਉਹਦੇ ਨਾਲ ਸਲੂਕ ਹੋ ਰਿਹਾ ਉਹਦੀ ਵਜ੍ਹਾ ਤੋਂ ਕਹਿ ਰਿਹਾ, ਸੈਮੂਅਲ ਸੰਧੂ, ਉਹਨੂੰ ਕਹਿਣ ਡਏ ਨੇ ਵੀ ਇਹ ਬੜਾ ਭੈੜਾ ਹੈ, ਇਹਨੇ ਕਿਵੇਂ ਖਾ ਲਿਆ। ਸਮਝ ਰਹੇ ਹੋ ਨਾ, ਤੁਹਾਨੂੰ ਉਹਦੇ 'ਤੇ ਗੁੱਸਾ ਕਿਸ ਗੱਲ ਦਾ, ਸਮਝ ਗਏ ਹੋ ਤੁਸੀਂ ਗੱਲ, ਤੁਹਾਨੂੰ ਸਮਝ ਆ ਗਈ, ਕਿਉਂਕਿ ਤੁਹਾਡੇ 'ਚੋਂ ਬਹੁਤ ਸਾਰਿਆਂ ਦੇ ਆਪਣੇ ਅੰਦਰ ਵੀ ਇਹੀ ਕਾਲਕ ਹੈ। ਗੱਲਾਂ ਤੁਹਾਨੂੰ ਮੇਰੀਆਂ ਭੈੜੀਆਂ ਲੱਗਦੀਆਂ ਪਰ ਅੰਦਰੋਂ ਤੁਸੀਂ ਵੀ ਕੂੜੇ ਔਰ ਕਾਲਕ ਹੋ, ਵਰਨਾ ਇਹ ਜੱਜ ਕਿਵੇਂ ਕਰ ਲੈਣੇ ਕੰਮ। ਅਗਰ ਅਸੀਂ ਪੂਰੀ ਸੁਸਾਇਟੀ ਬੰਦੇ ਦੇ ਪੁੱਤਰ ਬਣ ਜਾਈਏ ਤੇ ਜੱਜ ਕਿਵੇਂ ਇਹੋ ਜਿਹੀਆਂ ਘਟੀਆ ਹਰਕਤਾਂ ਕਰ ਲੈਣ। ਬਹਰਹਾਲ ਉਹ ਵਿਚਾਰਾ ਜਿਹੜਾ ਸੈਮੂਅਲ ਸੰਧੂ ਹੈ ਉਹਨੂੰ ਨੌਕਰੀ ਤੋਂ ਕੱਢਣ ਡਏ ਵੀ ਤੂੰ ਸਾਡੇ ਭਾਂਡਿਆਂ 'ਚ ਕਿਵੇਂ ਖਾ ਲਿਆ। ਹੈਰਾਨੀ ਦੀ ਗੱਲ ਹੈ, ਮੈਂ ਤੇ ਇਹਨਾਂ ਲੋਕਾਂ ਦੀ ਫਰੌਨੀਅਤ ਤੋਂ ਹੈਰਾਨ ਹੈ ਕਿ ਉਹ ਵੀ ਇਨਸਾਨ ਨੇ। ਅਗਰ ਉਹਨਾਂ ਨੇ, ਚਲੋ ਉਹਨਾਂ ਨੂੰ, ਤੁਹਾਨੂੰ ਬੜੀ ਤਕਲੀਫ ਹੋਈ ਹੈ, ਪਲੇਟਾਂ ਧਵਾ ਲਓ, 2 ਵਾਰੀ ਧਵਾ ਲਓ, 4 ਵਾਰੀ ਧਵਾ ਲਓ, ਚਲੋ ਨਵੀਆਂ ਮੰਗਵਾ ਲਓ, ਐਡੀ ਤੁਹਾਨੂੰ ਤਕਲੀਫ ਹੈ। ਬੰਦੇ ਨੌਕਰੀਆਂ ਤੋਂ ਕੱਢਣਾ ਸ਼ੁਰੂ ਹੋ ਗਏ ਜੇ ਤੁਸੀਂ, ਮਤਲਬ ਕੋਈ ਹਯਾ ਨੂੰ ਹੱਥ ਮਾਰੋ, ਕਿਹੜੇ ਕੰਮਾਂ ਨੂੰ ਲੱਗੇ ਜੇ। ਲੇਕਿਨ ਪੂਰਾ ਆਵੇ ਦਾ ਆਵਾ ਵਿਗੜਿਆ, ਪੂਰੀ ਸੁਸਾਇਟੀ ਵਿਗੜੀ ਹੈ। ਅਤੇ ਇਹ ਉਤਲੇ ਪਾਸੇ ਜਿਹੜੀ ਤੁਹਾਨੂੰ ਖਬਰ ਸੁਣਾਈ ਹੈ ਲੋਧੀ ਸਾਹਿਬ ਦੀ, ਉਹ ਡਾਕਟਰਾਂ ਨਾਲ ਜੁੜੇ ਨੇ। ਡਾਕਟਰਾਂ 'ਤੇ ਤਾਂ ਖੈਰ ਬਹੁਤੀ ਸਖਤੀ ਹੈ। ਇਹ ਜਿਹੜੀ ਹਕੂਮਤ ਜਦੋਂ ਦੀ ਆਈ ਹੈ, ਬਾਜੀ ਮਰੀਮ ਨੂੰ ਮੈਡੀਕਲ ਕਾਲਜ ਤੋਂ ਕੱਢਣਾ ਤੇ ਡਾਕਟਰਾਂ ਵਾਸਤੇ ਅਜ਼ਾਬ ਸਾਬਤ ਹੋ ਗਿਆ, ਅਤੇ ਰੋਜ਼ ਜੁੜ ਜਾਂਦੀ ਹੈ ਡਾਕਟਰਾਂ ਨੂੰ। ਮਤਲਬ ਇਹ ਵੀ ਔਰ ਇਹਨਾਂ ਦੇ ਜਿਹੜੇ ਸਾਰੇ ਅੱਗੋਂ MP ਸ਼ੈਂਪੀਏ ਨੇ, ਉਹਨਾਂ ਡਾਕਟਰਾਂ ਦੇ ਉੱਤੇ ਹੱਥ ਜਿਹੜਾ ਸਿੱਧਾ ਰੱਖਿਆ। ਅੱਛਾ ਜੀ, ਅੱਗੋਂ ਸਾਡੀ ਬਾਜੀ ਫਿਰਦੌਸ ਆਸ਼ਿਕ ਅਵਾਨ ਸਾਹਿਬ ਆ। ਵੈਸੇ ਬਾਜੀ ਫਿਰਦੌਸ ਆਸ਼ਿਕ ਅਵਾਨ ਜਿਹੜੀ ਹੈ ਉਹ ਸਿਆਸਤ ਦੀ ਭਲਵਾਨ ਹੀ ਹੈ, ਮੇਰਾ ਮਤਲਬ ਸਿਆਸਤ ਦੇ ਦਾਅ ਪੇਚ ਜਾਣਦੀ ਹੈ। ਲੇਕਿਨ ਉਹਨਾਂ ਇੱਕ ਨਵੀਂ ਗੱਲ ਕਰ ਦਿੱਤੀ। ਉਹਨਾਂ ਕਿਹਾ ਮੈਨੂੰ ਹਮੇਸ਼ਾ ਇਹੋ ਜਿਹਾ ਮਹਿਕਮਾ ਦਿੱਤਾ ਹੈ ਜਿਹਦਾ ਮੈਨੂੰ ਪਤਾ ਹੀ ਨਹੀਂ ਸੀ ਵੀ ਉੱਥੇ ਕਰਨਾ ਕੀ ਹੈ। ਉਹਨਾਂ ਆਖਿਆ ਮੈਨੂੰ ਹਮੇਸ਼ਾ ਇਹੋ ਜਿਹਾ ਮਹਿਕਮਾ ਦਿੱਤਾ ਹੈ ਕਿ ਜਿਹਦਾ ਮੈਨੂੰ ਪਤਾ ਨਹੀਂ ਸੀ ਕਿ ਉੱਥੇ ਕਰਨਾ ਕੀ ਹੈ। ਅਤੇ ਬਾਜੀ ਤੂੰ ਇੱਕੋ ਹੀ ਕੰਮ ਕਰਨਾ ਹੁੰਦਾ, ਤੂੰ ਉਹ ਕਰਦੀ ਰਹੀ ਹੈ। ਬਾਜੀ ਸਾਡੀ ਜਿਹੜੀ ਹੈ ਉਹਨੇ ਇੱਕੋ ਹੀ ਕੰਮ ਕਰਨਾ ਹੁੰਦਾ, ਜਿਹੜੀ ਵੀ ਵਜ਼ਾਰਤ ਦੇ ਦਿਓ। ਬਾਜੀ ਨੂੰ ਇਹ ਨਹੀਂ ਪਤਾ ਕਿ ਉਹਨੂੰ ਇਸੇ ਤੋਂ ਇਹੋ ਜਿਹੀਆਂ ਵਜ਼ਾਰਤਾਂ ਦਿੰਦੇ ਸਨ ਵੀ ਦੇਣ ਵਾਲਿਆਂ ਨੂੰ ਵੀ ਪਤਾ ਸੀ ਵੀ ਬਾਜੀ ਨੇ ਇੱਕੋ ਹੀ ਕੰਮ ਕਰਨਾ, ਚਲੋ ਲੱਗੀ ਰਹੇਗੀ, ਉਹ ਕੰਮ ਕਰਦੀ ਰਹੇਗੀ। ਬਹਰਹਾਲ ਬਾਜੀ ਨੇ ਕੀ ਕਿਹਾ ਸੁਣ ਲਓ। ਸੁਣ ਲਿਆ ਜੀ। ਅਤੇ ਅੱਗੋਂ ਇਹਨਾਂ ਦਾ ਹਿਸਾਬ ਲੈ ਲਓ ਵੀ ਤੁਸੀਂ ਕਿਉਂ ਲਈ ਫਿਰ ਵਜ਼ਾਰਤ ਜੇ ਇਹੋ ਜਿਹੀ ਦਿੱਤੀ ਜਿਹਦਾ ਤੁਹਾਨੂੰ ਪਤਾ ਨਹੀਂ ਸੀ ਵੀ ਉੱਥੇ ਕੀ ਕਰਨਾ। ਮਾਜ਼ਰਤ ਕਰ ਲਓ, ਕੋਈ ਵਜ਼ਾਰਤ ਹੈ, ਸਾਹ ਥੋੜ੍ਹੀ ਹੈ ਜਿਹੜਾ ਕਿਸੇ ਨੇ ਤੁਹਾਡੇ ਕੋਲ ਲੈ ਲਈ ਅਤੇ ਤੁਹਾਡਾ ਸਾਹ ਬੰਦ ਹੋ ਜਾਣਾ। ਬਹਰਹਾਲ ਅੱਗੇ ਚੱਲਦੇ ਹਾਂ ਜੀ। ਅੱਗੇ ਇਹ ਗਰੋਕ ਨੇ ਨਵਾਂ ਕੰਮ ਪਾ ਦਿੱਤਾ ਹੈ। ਗਰੋਕ ਤੁਹਾਨੂੰ ਪਤਾ ਹੈ ਕਿ ਹੁਣ ਤਾਂ ਉਹਦਾ 4ਥਾ ਵਰਜ਼ਨ ਆ ਗਿਆ, ਜਿਹੜਾ ਕਿ ਬੜਾ ਤੇਜ਼ ਤਰੀਨ ਹੈ ਦੁਨੀਆ ਦੇ ਵਿੱਚ ਇਸ ਵੇਲੇ, ਉਹਦੀ ਬੜੀ ਤਰਥੱਲੀ ਹੈ। ਉਹਦੇ ਕੋਲੋਂ ਲੋਕਾਂ ਨੇ ਪੁੱਛਿਆ ਹੈ, ਗਲਤ ਖਬਰ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਖਬਰ ਗਲਤ ਹੈ, ਲੇਕਿਨ ਕਿਉਂਕਿ ਗਰੋਕ ਨੇ ਇਹ ਪ੍ਰੋਡਿਊਸ ਕੀਤੀ, ਕਿਤੇ ਤੁਸੀਂ ਵੀ ਨਾ ਵੇਖ ਕੇ ਪਰੇਸ਼ਾਨ ਹੋ ਜਾਓ, ਇਸ ਲਈ ਤੁਹਾਨੂੰ ਦੱਸਣ ਲੱਗਾ। ਗਰੋਕ ਕੋਲੋਂ ਕਿਸੇ ਨੇ ਪੁੱਛਿਆ ਕਿ ਮਰੀਮ ਸਫਦਰ ਸਾਹਿਬਾ ਦੀ ਸ਼ਾਦੀ ਦਾ ਸਟੇਟਸ ਕੀ ਹੈ, ਅਤੇ ਉਹਨੇ ਆਖਿਆ ਵੀ ਕੈਪਟਨ ਸਫਦਰ ਅਵਾਨ ਔਰ ਮਰੀਮ ਸਫਦਰ ਸਾਹਿਬਾ ਦੀ ਤਲਾਕ ਹੋ ਗਈ ਹੈ। ਔਰ ਉਹਨੇ ਕਿਹਾ ਕਿ ਇਹ ਕੈਪਟਨ ਸਫਦਰ ਸਾਹਿਬ ਦੇ ਨਾਲ 2024 'ਚ ਤਲਾਕ ਹੋ ਗਈ ਸੀ, ਉਹ ਅਲੱਗ ਰਹਿ ਰਹੇ ਨੇ। ਮਰੀਮ ਸਾਹਿਬਾ ਲਾਹੌਰ 'ਚ ਚੀਫ ਮਿਨਿਸਟਰ ਦੇ ਫਰਾਇਜ਼ ਨਿਭਾ ਰਹੀਆਂ ਨੇ, ਅਤੇ ਜਿਹੜੇ ਕੈਪਟਨ ਸਫਦਰ ਸਾਹਿਬ ਨੇ ਉਹ ਮਾਨਸੇਰਾ ਦੇ ਵਿੱਚ ਮੁਕੀਮ ਨੇ। ਔਰ ਇਹਨਾਂ ਦੀ ਅਲਹਿਦਗੀ ਦੀਆਂ ਅਫਵਾਹਾਂ ਦਰੁਸਤ ਨੇ। ਔਰ ਮਜ਼ੀਦ ਤਫਸੀਲਾਤ ਲਈ ਮੁਤਬਰ ਨਿਊਜ਼ ਵੈਬਸਾਈਟਸ ਨੂੰ ਚੈੱਕ ਕਰ ਲਓ। ਇਹ ਗਰੋਕ ਕਹਿੰਦਾ ਬਈ, ਹੁਣ ਇਹ ਗਰੋਕ ਕਹਿੰਦਾ, ਮੇਰੇ ਹਿਸਾਬ ਨਾਲ ਤਾਂ ਖਬਰ ਝੂਠ ਹੈ। ਮੇਰੇ ਹਿਸਾਬ ਨਾਲ ਤਾਂ ਪਾ ਸਫਦਰ ਨੂੰ ਫਾਰਗ ਨਹੀਂ ਕੀਤਾ ਗਿਆ। ਉਹ ਕਦੀ ਕਦਾਈ ਆਉਂਦੇ ਨੇ ਲਾਹੌਰ, ਰਹਿੰਦੇ ਉਹ ਇਹ ਗੱਲ ਠੀਕ ਹੈ ਵੀ ਉਹ ਮਾਨਸੇਰਾ ਰਹਿੰਦੇ ਨੇ, ਇਹ ਇੱਥੇ ਰਹਿੰਦੇ ਨੇ। ਲੇਕਿਨ ਇਹ ਜਿਹੜੀ ਖਬਰ ਹੈ ਕਿ ਉਹਨਾਂ ਦੀ ਤਲਾਕ ਹੋ ਗਈ ਹੈ, ਇਹ ਮੇਰੇ ਹਿਸਾਬ ਨਾਲ ਝੂਠੀ ਖਬਰ ਹੈ। ਮਤਲਬ ਕਿ ਗਰੋਕ ਦਾ ਐਨਾਲਿਸਿਸ ਗਲਤ ਹੈ। ਇਹ ਕਿਉਂ ਆਇਆ ਐਨਾਲਿਸਿਸ ਮੇਰੇ ਇਲਮ 'ਚ ਨਹੀਂ ਹੈ, ਲੇਕਿਨ ਕਿਉਂਕਿ ਖਬਰ ਸੀ ਅਤੇ ਅਸੀਂ ਤੁਹਾਡੇ ਸਾਹਮਣੇ ਜਿਹੜੀ ਉਹ ਰੱਖ ਦਿੱਤੀ ਹੈ, ਤਾਂ ਕਿ ਤੁਸੀਂ ਇਹ ਨਾ ਆਖੋ ਕਿ ਇਹ ਖਾਸ ਖਬਰ ਸੀ ਜਿਹੜੀ ਤੁਹਾਡੇ ਸਾਹਮਣੇ ਅਸੀਂ ਛੁਪਾ ਲਈਏ, ਰੱਖੀ ਨਹੀਂ। ਅੱਛਾ ਜੀ, ਅਗਲੀ ਖਬਰ, ਇਹ ਇੱਕ ਗਰੀਬ ਰੇਹੜੀਬਾਨ ਹੈ। ਰੇਹੜੀ ਇਹਨੇ ਲਾਈ ਹੈ, ਇਸ ਤਰ੍ਹਾਂ ਤਾਂ ਨਹੀਂ ਕਿ ਇਹਨੇ ਕਿਸੇ ਮੇਰਾ ਮਤਲਬ ਦਰਿਆ ਦੇ ਬੈੱਡ ਦੇ ਉੱਤੇ ਕਬਜ਼ਾ ਕਰਕੇ ਤੇ DHA ਦਾ ਉੱਥੇ ਪੂਰੇ ਦਾ ਪੂਰਾ ਫੇਸ ਬਣਾ ਦਿੱਤਾ ਹੈ। ਪਿਛਲੇ ਦਿਨਾਂ ਅਸੀਂ ਤੁਹਾਨੂੰ ਦਰਿਆਏ ਸਵਾਨ ਦੇ ਵਿੱਚ DHA ਨੇ, ਬੈਰੀਆ ਟਾਊਨ ਨੇ, ਬਾਕੀਆਂ ਨੇ ਕੀ ਕੀਤਾ ਉਹ ਤੁਹਾਨੂੰ ਅਸੀਂ ਵਿਖਾ ਚੁੱਕੇ ਹਾਂ। ਇਹ ਰੇਹੜੀ ਵਾਲੇ ਗਰੀਬ ਨੇ ਰੇਹੜੀ ਲਾਈ ਹੈ ਅਤੇ ਸਰਕਾਰੀ ਅਫਸਰ ਦੇ ਹੱਥ ਚੜ੍ਹ ਗਿਆ ਅਤੇ ਉਹ ਮਾਰ ਰਿਹਾ ਚਪੇੜਾਂ। ਇਹ ਸਮਝ ਤੋਂ ਬਾਹਰ ਹੈ ਕਿ ਰੇਹੜੀ ਵਾਲਿਆਂ ਦੇ ਉੱਤੇ ਇਹਨਾਂ ਦਾ ਐਡਾ ਜ਼ੋਰ ਕਿਉਂ ਚੱਲਦਾ। ਅਤੇ ਜੇ ਕਰਨਾ ਵੀ ਜੇ ਤਾਂ ਕੋਈ ਛੋਟਾ ਮੋਟਾ ਫਾਈਨ ਕਰ ਦਿਆ ਕਰੋ। ਗਰੀਬ ਲੋਕ ਨੇ, ਉਹਨਾਂ ਦੀ ਤਾਂ ਉਹਦੇ ਨਾਲ ਹੀ ਮਾਂ ਮਰ ਜਾਣੀ। ਉਹਨਾਂ ਨੂੰ 300-500 ਰੁਪਈਏ ਦਾ ਫਾਈਨ ਕਰ ਦਿਓ, ਉਹਨਾਂ ਅਗਲੇ 2 ਮਹੀਨੇ ਸਿੱਧੇ ਨਹੀਂ ਹੋਇਆ ਜਾਣਾ ਉਹਨਾਂ ਕੋਲੋਂ।
ਚਪੇੜਾਂ ਮਾਰਦੇ ਨੇ, ਰੇੜੀਆਂ ਚੁੱਕ ਕੇ ਲੈ ਜਾਂਦੇ ਨੇ, ਰੇੜੀਆਂ ਤੋੜਦੇ ਨੇ, ਪਤਾ ਨਹੀਂ ਕਿਹੋ ਜਿਹੇ ਫਰੌਨ ਨੇ। ਉੱਥੇ ਜੱਜ ਜਿਹੜੇ ਨੇ ਉਹ ਭਾਂਡਿਆਂ 'ਚ ਰੋਟੀ ਖਾ ਲਓ ਅਤੇ ਉਹ ਲੋਕਾਂ ਦੀ ਬਸ ਕਰਵਾ ਦਿੰਦੇ ਨੇ। ਤੁਹਾਡੇ ਸਾਹਮਣੇ ਮੈਂ ਦੱਸੀ ਹੈ ਤੁਹਾਨੂੰ ਸਾਰੀ ਸਟੋਰੀ ਦੱਸੀ। ਉਹ ਲੋਧੀ ਦਾ ਟੱਬਰ ਆਉਂਦਾ ਵੀ ਮੈਨੂੰ ਤੁਸੀਂ ਸਰਾਣਾ ਠੀਕ ਨਹੀਂ ਦਿੱਤਾ, ਤੁਹਾਡੀ ਐਸੀ ਦੀ ਤੈਸੀ। ਅਤੇ ਇੱਥੇ ਵੇਖ ਲਓ ਵੀ ਗਰੀਬ ਬੰਦੇ ਨੇ ਰੇੜੀ ਲਾ ਲਈ ਹੈ ਅਤੇ ਉਹਨੂੰ ਚਪੇੜਾਂ 'ਤੇ ਚਪੇੜਾਂ ਛੱਡਣ ਡਏ ਨੇ। ਮੇਰੀ ਸਮਝ ਤੋਂ ਬਿਲਕੁਲ ਬਾਹਰ ਹੈ ਕਿ ਇਹ ਕਰਨਾ ਕੀ ਚਾਹੁੰਦੇ ਨੇ। ਅੱਛਾ ਜੀ, ਇਹ ਜਾਣ ਤੋਂ ਪਹਿਲੇ ਤੁਹਾਡੇ ਸਾਹਮਣੇ ਦੱਸਦੇ ਵੀ ਇਹ ਕਰਪਸ਼ਨ ਕਿਸ ਤਰ੍ਹਾਂ ਹੁੰਦੀ। ਇਹ ਚੜ੍ਹਦੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨੇ ਆਮ ਆਦਮੀ ਪਾਰਟੀ ਤੋਂ। ਇਹ ਉੱਥੇ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਹਕੂਮਤ ਬਣੀ, ਉਹਦੇ ਚੀਫ ਮਿਨਿਸਟਰ ਨੇ। ਇਹ ਸੋਚੋ ਵੀ ਉੱਥੇ ਕਿੱਸਾ ਸੁਣਾ ਰਹੇ ਨੇ ਕਿ ਛੋਟਾ ਜਿਹਾ ਸੂਆ ਦਾ ਮਤਲਬ ਹੁੰਦਾ ਛੋਟੀ ਜਿਹੀ ਨਹਿਰ, ਮਤਲਬ ਉਹ ਨਹਿਰ ਕਹਿਣਾ ਵੀ ਮਤਲਬ ਜ਼ਿਆਦਤੀ ਹੁੰਦੀ, ਬਸ ਛੋਟਾ ਜਿਹਾ ਉਹ ਖਾਲ ਤੋਂ ਵੱਡੀ ਹੁੰਦੀ ਹੈ। ਅਤੇ ਉਹ ਛੋਟੇ ਜਿਹੇ ਸੂਏ ਦੇ ਉੱਤੇ ਪੁਲ ਬਣਨਾ ਸੀ। ਉਹਨਾਂ ਕਿਹਾ ਪਤਾ ਕੀਤਾ ਤਾਂ ਉਹਨਾਂ ਕਿਹਾ ਜੀ 1 ਕਰੋੜ 6 ਲੱਖ ਪਾਕਿਸਤਾਨੀ, ਤਕਰੀਬਨ 3-4 ਕਰੋੜ ਇੰਡੀਆ ਦੇ ਪੈਸਿਆਂ ਨਾਲ ਅਗਰ ਕੰਪੇਅਰ। ਉਹਨਾਂ ਨੇ ਕਿਹਾ ਜਦੋਂ ਅਸੀਂ ਆਪ ਬਣਾਇਆ ਤਾਂ ਆਪ ਸ਼ਾਇਦ 5-6 ਲੱਖ ਰੁਪਈਏ 'ਚ ਸਿਰਫ ਉਹ ਪੁਲ ਬਣ ਗਿਆ। ਇਸ ਤਰ੍ਹਾਂ ਸਰਕਾਰੀ ਪੈਸਾ ਖਾਧਾ ਜਾਂਦਾ। ਜਿਹੜਾ ਕਹਿੰਦੇ ਨਾ ਖਾਤਾ ਹੈ ਤਾਂ ਲਗਾਤਾ ਵੀ ਹੈ, ਉਹ ਇਸ ਤਰ੍ਹਾਂ ਹੁੰਦਾ ਹੈ। ਉੱਥੇ ਵੀ ਇਸ ਤਰ੍ਹਾਂ ਹੀ ਹੁੰਦਾ, ਇੱਥੇ ਵੀ ਇਸ ਤਰ੍ਹਾਂ ਹੀ ਹੁੰਦਾ। ਸਰਕਾਰੀ ਪੈਸਾ ਜਿਹੜੀ 5 ਲੱਖ ਦੀ ਚੀਜ਼ ਉਹ 1.5 ਕਰੋੜ 'ਚ ਬਣਾਉਂਦੇ ਨੇ ਔਰ ਵਿੱਚੋਂ ਪੈਸਾ ਫਿਰ ਪਤਾ ਨਹੀਂ ਕਿੰਨੇ ਖਾਣਾ ਹੁੰਦਾ। ਇਹ ਕੀ ਕਹਿ ਰਹੇ ਨੇ ਚੜ੍ਹਦੇ ਪੰਜਾਬ ਦੇ ਚੀਫ ਮਿਨਿਸਟਰ, ਇਹ ਸੁਣ ਲਓ। ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਇੱਕ ਪੁਲ ਦੀ ਮੰਗ ਕੀਤੀ ਮੈਥੋਂ। ਛੋਟਾ ਜਿਹਾ ਸੂਆ ਸੀ, 4-5 ਫੁੱਟ ਦਾ ਹੋਣਾ, 6 ਫੁੱਟ ਦਾ ਹੋਣਾ। ਕਹਿੰਦੇ ਜੀ ਪੁਲ ਬਣਾ ਦਿਓ, ਨਹੀਂ ਸਾਨੂੰ ਉੱਤੋਂ ਦੀ ਆਉਣਾ ਪੈਂਦਾ। ਮੈਂ ਕਿਹਾ ਠੀਕ ਹੈ। ਮੈਂ ਡਿਪਟੀ ਕਮਿਸ਼ਨਰ ਨੂੰ ਕਿਹਾ ਜੀ ਐਸਟੀਮੇਟ ਲਾਓ, ਮੈਂ ਐਮਪੀ ਲੈਟ ਚੋਂ ਪੈਸੇ ਦੇ ਦੂੰ। ਤੇ ਕਹਿੰਦੇ ਠੀਕ ਹੈ ਜੀ। ਅਗਲੇ ਦਿਨ ਨੂੰ ਐਸਟੀਮੇਟ ਆ ਗਿਆ 1 ਕਰੋੜ 80 ਲੱਖ। ਮੈਂ ਕਿਹਾ 5 ਕਰੋੜ ਦਾ ਸਾਲ ਦਾ ਮਿਲਦਾ, ਮੈਂ 2 ਕਰੋੜ ਲਗਭਗ ਇੱਕ ਪੁਲ ਤੇ ਲਾ ਦੂੰਗਾ। ਇੱਕ ਮੇਰਾ ਦੋਸਤ ਹੈ ਇੰਜੀਨੀਅਰ ਹੈ, ਮੈਂ ਤਾਂ ਜੂਨੀਅਰ ਹੁੰਦਾ ਸੀ, ਕਹਿੰਦੇ ਮੈਥੋਂ ਕਰਾ ਲਿਆ ਕਰੋ ਇਹ ਜਿਹਾ। ਅਸੀਂ ਉਹਨੂੰ ਭੇਜ ਕੇ ਉਹਦਾ ਐਸਟੀਮੇਟ ਲਾ ਕੇ ਐਸਟੀਮੇਟ ਲਾਇਆ ਤੇ ਅਸੀਂ ਪੁਲ ਬਣਾਤਾ। ਉਹ ਕਿੰਨੇ ਚ? 6 ਲੱਖ ਰੁਪਏ। 6 ਲੱਖ ਰੁਪਏ। 1 ਕਰੋੜ 80 ਲੱਖ ਤੇ 6 ਲੱਖ ਕਿੱਥੇ ਜਾਂਦਾ ਉਹ ਪੈਸਾ? ਮੈਂ ਲੋਕਾਂ ਦੇ ਪੈਸੇ ਨੂੰ ਵੀ ਆਪਦਾ ਪੈਸਾ ਸਮਝ ਕੇ, ਜਿਵੇਂ ਆਪਾਂ ਖਰਚਦੇ ਆ ਨਾ, ਦੁਕਾਨਦਾਰ ਨਾਲ ਬਹਿਸ ਕਰਦੇ ਆ ਕਿ ਠੀਕ ਲਾ ਲਾ ਯਾਰ, ਆਪ ਕੋਲ ਖੜ ਕੇ ਜਾ ਕੇ ਤੁਸੀਂ ਨਹੀਂ ਬਣ ਗਿਆ ਪੁਲ ਬਣਾਤਾ। ਮੈਂ ਅਸੀਂ ਪੁਲ ਬਣਾਤਾ, ਚੱਲਦਾ। ਉਹ ਕਾਰਨ ਕੀ ਹੈ? ਲੋਕਾਂ ਦੇ ਪੈਸੇ ਨੂੰ ਵੀ ਆਪਦਾ ਪੈਸਾ ਸਮਝਦੇ। ਇਹ ਨਹੀਂ ਹੈਗਾ ਕਿ ਪਬਲਿਕ ਦਾ ਪੈਸਾ ਇੱਧਰ ਸੁੱਟ ਦੋ ਇੱਧਰ ਸੁੱਟ ਦੋ। ਨੋ, ਮੈਂ 1-1 ਰੁਪਏ ਦਾ ਹਿਸਾਬ ਲੈਣਾ। ਔਰ ਹੋਰ ਦੇਖੋ, ਮੈਂ 26 ਕਰੋੜ 61 ਲੱਖ ਰੁਪਏ ਦਾ ਹਿਸਾਬ ਦਿੱਤਾ ਸੀਗਾ 2019 ਚ, ਮਿਲਦਾ 25 ਕਰੋੜ ਹੈ। ਉਹ ਬਾਕੀ ਪੈਸਾ ਕਿੱਥੋਂ ਆਇਆ? 1 ਕਰੋੜ ਰੁਪਏ ਦੇ ਲਗਭਗ 1 ਕਰੋੜ 1 ਲੱਖ, ਠੀਕ ਹੈ ਨਾ, ਵਿਆਜ ਆਇਆ ਉਸ ਪੈਸੇ ਦਾ। ਕਿਉਂਕਿ ਜਦੋਂ ਛੋਟੇ ਕੋਈ ਇਲੈਕਸ਼ਨ ਆ ਗਈ, ਸਰਪੰਚੀ ਦੀ, ਐਮਸੀ ਦੀ, ਕੋਡ ਲੱਗ ਜਾਂਦਾ, ਇਲੈਕਸ਼ਨ ਕੋਡ, ਗ੍ਰਾਂਟ ਨਹੀਂ ਦੇ ਸਕਦੇ, ਪਰ ਪੈਸਾ ਪਿਆ ਬੈਂਕ 'ਚ, ਉਹਦਾ ਵਿਆਜ ਆਉਂਦਾ। ਮੈਂ ਕਿਹਾ ਜੇ 25 ਕਰੋੜ ਜਨਤਾ ਦਾ ਤਾਂ 1 ਕਰੋੜ 1 ਲੱਖ ਇਹਦਾ ਵਿਆਜ ਆ ਜਿਹੜਾ, ਉਹ ਵੀ ਜਨਤਾ ਦਾ। ਉਹ ਹੋ ਗਿਆ 60 ਲੱਖ ਰੁਪਏ ਪੁਰਾਣਾ ਵਿਜੇਂਦਰ ਸਿੰਘਲਾ ਜਿਹੜੇ ਛੱਡ ਕੇ ਗਏ ਸੀਗੇ, ਉਹ ਸੀ। ਖਾਦਾ ਨਹੀਂ ਕਦੇ ਕੁਛ? ਨੋ ਜੀ, ਖਾਦਾ ਕੀ, ਸਾਡੇ ਤਾਂ ਪੱਲਿਓਂ ਲੱਗਦੇ ਨੇ। ਲੋੜ ਨਹੀਂ ਪਈ, ਯਾਰਾਂ ਦੋਸਤਾਂ ਤੋਂ ਉਧਾਰ ਲੈ ਲਈਦਾ। ਕਿਰਾਏ ਤੇ ਰਹਿੰਦੇ ਹੋ ਤੁਸੀਂ, ਕੋਈ ਕੋਠੀ ਮਕਾਨ ਪਾ ਲਓ, ਕੋਈ मर्सिडीज ले लो। ਹੋਰ ਦੱਸ ਦੇਣਾ। पंजाब में तो एक एमएलए अगर बन जाए 5 साल के लिए, उसके कम से कम 3 कोठियां तो बन जाती है, 3 गाड़ियां आ जाती है। इसने ना गाड़ी खरीदी ना इसने कोठी खरीदी, ਹੋਰ ਦੱਸ ਦੇਣਾ। ਨਵੀਂ किराए के मकान पे रहता है। ਕੋਈ ਸ਼ੌਕ ਨਹੀਂ ਹੈਗਾ ਉਹ ਤੁਹਾਡਾ? ਨਵੀਂ ਗੱਲ ਦੱਸ ਦੇਣਾ ਮੱਕੜ ਸਾਹਿਬ। 2012 ਚ ਭਰਿਆ ਫਾਰਮ ਲਹਿਰੇ ਤੋਂ, ਜਿੰਨੀ ਮੈਂ ਕਾਮੇਡੀ ਮੇਰੇ ਕੈਰੀਅਰ ਚ ਕਮਾਈ ਸੀ ਮੈਂ ਦੱਸਤੀ। 2014 ਚ ਭਰਿਆ ਤਾਂ 12 ਨਾਲੋਂ ਪ੍ਰਾਪਰਟੀ ਘਟ ਗਈ, ਕਿਉਂਕਿ ਇਹਨਾਂ ਨੇ ਮੇਰੇ ਸੀਰੀਅਸ ਹੁੱਲ ਬੰਦ ਕਰਤੇ, ਸੁਖਬੀਰ ਬਾਦਲ ਨੇ ਚੱਲਣ ਨਹੀਂ ਦਿੱਤੇ। 2014 ਜਿੱਤ ਗਿਆ, 2017 ਜਲਾਲਾਬਾਦ ਤੋਂ ਲੜਿਆ 14 ਨਾਲੋਂ ਘਟ ਗਈ, ਹਾਲਾਂਕਿ ਜਿੱਤ ਗਿਆ ਸੀ। 2019 ਚ ਲੜਿਆ ਤਾਂ 17 ਨਾਲੋਂ ਘਟ ਗਈ। ਤੇ ਅੱਜ ਤੁਹਾਡੇ ਵਾਲੇ ਚੈਨਲ ਤੇ ਪਹਿਲੀ ਵਾਰ ਦੱਸਣ ਲੱਗਿਆ, ਅੱਜ ਕਾਗਜ਼ ਭਰ ਕੇ ਆਇਆ ਸਰ, 19 ਨਾਲੋਂ 14 ਲੱਖ ਰੁਪਇਆ ਘਟ ਗਈ ਇਸ ਵਾਰ। ਸਾਡੀ ਜਿੱਤ ਕੇ ਵੀ ਘਟੀ ਜਾਂਦੀ ਹੈ, ਇਹਨਾਂ ਦੀ ਹਾਰ ਕੇ ਵੀ ਕਈ ਗੁਣਾ ਵਧੀ ਜਾਂਦੀ ਹੈ। ਇੱਥੇ ਜਾਂਦਾ ਖਜ਼ਾਨਾ। ਲਓ ਜੀ, ਮੈਨੂੰ ਦਿਓ ਇੱਥੋਂ ਇਜਾਜ਼ਤ ਤੇ ਰੱਬ ਰੱਖਾ।